75 ਦਿਨ ਹੋ ਚੱਲੇ ਹੈਗੇ ਆ ਜਿਹੜੀ ਈਰਾਨ ਦੇ ਨਾਲ ਜੰਗ ਇਸ ਟਾਈਮ ਲੱਗੀ ਹੋਈ ਆ। ਅੱਜ 75ਵਾਂ ਦਿਨ ਹੋ ਗਿਆ ਤੇ ਗੱਲਬਾਤ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਆ ਸਟਾਲਡ ਆ। ਕੋਈ ਗੱਲਬਾਤ ਅੱਗੇ ਚੱਲ ਨਹੀਂ ਹੈਗੀ ਰਹੀ ਹੈਗੀ ਕਿ ਕਿਸ ਤਰ੍ਹਾਂ ਜਿਹੜਾ ਆ ਇਸ ਨੂੰ ਜਿਹੜਾ ਜੰਗ ਨੂੰ ਖਤਮ ਕੀਤਾ ਜਾਵੇ। ਈਰਾਨ ਵਾਰ ਦੇ ਵਿੱਚ ਯੂਐਸ ਟੈਕਸਪੇਅਰ ਦਾ 29 ਬਿਲੀਅਨ ਡਾਲਰ ਸੋ ਫਾਰ ਖਰਚ ਹੋ ਚੁੱਕਾ ਆ, ਜੋ ਐਕਟਿੰਗ ਪੈਂਟਾਗਨ ਦੇ ਕੰਟਰੋਲਰ ਯੂਲਸ ਹਰਸਟ ਹੈਗੇ ਆ, ਉਹਨਾਂ ਨੇ ਇਹ ਦੱਸਿਆ ਹੈਗਾ ਆ। ਕਹਿੰਦੇ ਵੀ ਕੁਛ ਲੋਕ ਜਿਹੜੇ ਯੂਐਸ ਦੇ ਆਫੀਸ਼ੀਅਲਸ ਆ ਜੋ ਇੰਟਰਨਲ ਅਸੈਸਮੈਂਟ ਦੇ ਨਾਲ ਐਸੋਸੀਏਟਡ ਆ, ਉਹ ਇਹ ਕਹਿੰਦੇ ਆ ਵੀ 50 ਬਿਲੀਅਨ ਡਾਲਰ ਤੱਕ ਜਿਹੜੀ ਆ ਇਹ ਜਿਹੜਾ ਕਾਸਟ ਆ ਹੋ ਸਕਦੀ ਹੈਗੀ ਆ। ਆਇਲ ਦੇ ਸਟਾਕਸ ਰੈਕਡ ਪੇਸ ਦੇ ਉੱਤੇ ਹੈਗੇ ਆ। ਜਿਹੜੇ ਇਸੇ ਤਰ੍ਹਾਂ ਇੰਟਰਨੈਸ਼ਨਲ ਐਨਰਜੀ ਏਜੰਸੀ ਦੇ ਮੁਤਾਬਕ ਗਲੋਬਲ ਸਟਾਕਸ ਬਹੁਤ ਡਾਊਨ ਹੋ ਗਏ ਆ। 117 ਮਿਲੀਅਨ ਬੈਰਲਸ ਇਨ ਅਪ੍ਰੈਲ ਏਜੰਸੀ ਦੇ ਮੁਤਾਬਕ 129 ਮਿਲੀਅਨ ਜਿਹੜੇ ਬੈਰਲਸ ਆ ਉਹ ਮਾਰਚ ਦੇ ਵਿੱਚ ਸੀ। ਸੋ ਜੇ ਕਹਿੰਦੇ ਵੀ 1 ਮਹੀਨਾ ਹੋਰ ਇਦਾਂ ਹੀ ਚੱਲਦਾ ਰਿਹਾ ਤੇ ਬਹੁਤ ਸਾਰੇ ਜਿਹੜੇ ਏਸ਼ੀਆ ਦੇ ਮੁਲਕ ਆ ਉਹ ਪੂਰੀ ਤਰ੍ਹਾਂ ਖੜ ਜਾਣਗੇ। ਖਾਸ ਕਰਕੇ ਇੰਡੀਆ, ਹੋਰ ਜਿੱਥੇ ਗੈਸ ਜਾਂਦਾ ਉਹਨਾਂ ਕੋਲ ਹੈ ਹੀ ਨਹੀਂ। ਈਵਨ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਤੇ ਇਹ ਕਹਿਤਾ ਵੀ ਸੋਨਾ ਨਾ ਖਰੀਦੋ, ਘਰਾਂ ਤੋਂ ਬਾਹਰ ਨਾ ਜਾਓ, ਟਰੈਵਲ ਨਾ ਕਰੋ। ਸੋ ਇਹ ਜਿਹੜੀ ਸਿਚੁਏਸ਼ਨ ਆ, ਜੇ ਮਹੀਨਾ ਕੁ ਹੋਰ ਅਟਕ ਗਿਆ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਇਹਦਾ ਅਸਰ ਆ ਬੁਰਾ ਪਊਗਾ। ਸੋ ਜਿਹੜੇ ਆਪਣੇ ਤੁਹਾਡੇ ਰਿਸ਼ਤੇਦਾਰ ਹੈਗੇ ਆ, ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਫਾਰਮਰ ਆ, ਉਹਨਾਂ ਨੂੰ ਕਹੋ ਵੀ ਆਪਣੀਆਂ ਜਿਹੜਾ ਸਮਾਨ ਆ ਖਾਣ ਪੀਣ ਦਾ ਜਿਹੜਾ ਉਹ ਬਿਲਕੁਲ ਵੇਚੋ ਨਾ। ਸਾਂਭ ਕੇ ਰੱਖੋ, ਡੈਸਪਰੇਟ ਨਾ ਹੋ ਸੈਲ ਕਰਨ ਦੇ ਲਈ। ਜੀ। ਸੋ ਉਹੀ ਕੰਮ ਆਉਣਾ ਆ ਬਾਅਦ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੈਗੀਆਂ ਆ। ਸੋ ਦੇਖੋ ਕੀ ਇਸ ਕਿਉਂਕਿ ਤਰੀਕੇ ਨਾਲ ਉਹ ਉੱਥੇ ਖਾਦ ਨਹੀਂ ਜਾਣੀ, ਸਾਰਾ ਕੁਝ ਨਹੀਂ ਜਾਣਾ ਹੈਗਾ ਨਹੀਂ, ਤੇ ਮੋਦੀ ਤਾਂ ਆਪ ਗਾਹਾਂ ਕਹਿੰਦੇ ਵੀ ਆ, ਕਿੱਦਾਂ ਫਸਲਾਂ ਹੋਣੀਆਂ। ਕਹਿੰਦਾ ਜੀ ਨੈਚੁਰਲ ਖੇਤੀ ਜਿਹੜੀ ਉਹ ਮੋਦੀ ਕਹਿੰਦਾ ਵੀ ਕਰੋ। ਕਹਿੰਦਾ ਵੀ 25%, 30%, 35%, 50% ਤੱਕ ਕਹਿੰਦਾ ਫਰਟੀਲਾਈਜ਼ਰ ਹੁਣ ਘੱਟ ਜਿਹੜਾ ਉਹ ਤੁਸੀਂ ਪਾਓ। ਚਲੋ ਓਵਰਆਲ ਕਹਿੰਦੇ ਵੀ 4 ਟ੍ਰਿਲੀਅਨ ਰੁਪਈਆ ਮੋਦੀ ਦੇ ਇਸ ਭਾਸ਼ਣ ਤੋਂ ਬਾਅਦ ਇੰਡੀਆ ਦੀ ਸਟਾਕ ਐਕਸਚੇਂਜ ਚੋਂ ਉੱਡ ਗਿਆ। ਲੋਕਾਂ ਨੇ ਇੰਨਾ ਕੁ ਜ਼ਿਆਦਾ ਜਿਹੜਾ ਉਹ ਪੈਨਿਕ ਕੀਤਾ ਵੀ ਸੈਲਿੰਗ ਧੜਾ ਧੜ ਜਿਹੜੀ ਉੱਥੇ ਸ਼ੁਰੂ ਹੋ ਗਈ। ਸੋਨਾ ਨਾ ਖਰੀਦੋ, ਫੋਰਨ ਰਿਜ਼ਰਵ ਦੇ ਉੱਤੇ ਕਹਿੰਦੇ ਵੀ ਬਹੁਤ ਜ਼ਿਆਦਾ ਅਸਰ ਪੈ ਜਾਂਦਾ ਆ। ਸੋ ਸੇਵਿੰਗ ਜਿੱਦਾਂ ਸਾਰਿਆਂ ਦੇ ਘਰਾਂ ਦੀ ਪਰਿਵਾਰਾਂ ਦਾ ਇੱਕ ਸੇਵਿੰਗ ਅਕਾਊਂਟ ਹੁੰਦਾ ਆ, ਤੇ ਹੁਣ ਕਹਿੰਦੇ ਆ ਵੀ ਉਹ ਹੁਣ ਜਦੋਂ ਸੋਨਾ ਜੇ ਖਰੀਦਦੇ ਆ ਤਾਂ ਉਹਦੇ ਨਾਲ ਫਿਰ ਉਹ ਚੀਜ਼ ਜਿਹੜੀ ਉਹ ਘਟ ਜਾਂਦੀ ਆ। ਤੇ ਹੁਣ ਇਹ ਚਾਹੁੰਦੇ ਨਹੀਂ ਆ ਵੀ ਉਹਨਾਂ ਦੇ ਸੇਵਿੰਗ ਅਕਾਊਂਟ ਚੋਂ ਜਿਹੜਾ ਉਹ ਕੁਛ ਜਾਵੇ। ਕਿਉਂਕਿ ਇੰਡੀਆ ਜਿਹੜਾ ਆ ਉਹ ਤੇਲ ਬਾਹਰੋਂ ਖਰੀਦਦਾ ਆ, ਸੋਨਾ ਬਾਹਰੋਂ ਖਰੀਦਦਾ ਆ, ਤੇ ਇਧਰੋਂ ਵੇਚਦਾ ਕੀ ਆਪਣੀਆਂ ਸਰਵਿਸਿਜ਼, ਸਾਫਟਵੇਅਰ, ਇਹ ਚੀਜ਼ਾਂ ਜਿਹੜੀਆਂ ਉਹ ਵੇਚਦਾ ਆ। ਤੇ ਹੁਣ ਉਹਨਾਂ ਦੀ ਵਿਕਰੀ ਬੁਕਰੀ ਤਾਂ ਉਨੀ ਹੋ ਨਹੀਂ ਰਹੀ। ਵਿੱਚ ਸਮਾਨ ਜਿਹੜਾ ਥੋੜਾ ਬਹੁਤਾ ਜਿਹੜੀਆਂ ਚੀਜ਼ਾਂ ਨਾਲ ਵੇਚੀ ਜਾਂਦੇ ਆ ਵੀ ਉਹ ਹੁਣ ਉਹਨਾਂ ਉਸ ਪੱਧਰ ਦੇ ਉੱਤੇ ਵਿਕ ਨਹੀਂ ਰਿਹਾ। ਰੁਪਈਆ ਹੋਰ ਜ਼ਿਆਦਾ ਜਿਹੜਾ ਉਹ ਡਿੱਗ ਰਿਹਾ ਆ। ਖਰੀਦਦਾਰੀ ਸਾਰੀ ਜਿਹੜੀ ਉਹ ਯੂਐਸ ਡਾਲਰ ਦੇ ਵਿੱਚ ਕਰਨੀ ਪੈਂਦੀ ਹੈ, ਤੇ ਡਾਲਰ ਦੀ ਜਿਹੜੀ ਕੀਮਤ ਆ ਉਹ ਉੱਥੇ ਤੇ 100 ਰੁਪਈਏ ਦੇ ਬਰਾਬਰ ਜਿਹੜੀ ਉਹ ਪਹੁੰਚਣ ਡਈ ਆ। ਸੋ ਇਸ ਲਈ ਜਿਹੜਾ ਉੱਥੇ ਦਾ ਇੰਡੀਆ ਵਾਲਿਆਂ ਦੀ ਇਕਨੋਮੀ ਦਾ ਧੂੰਆਂ ਜਿਹੜਾ ਆ ਉਹ ਇਸ ਮੌਕੇ ਨਿਕਲਿਆ ਪਿਆ ਆ। ਸੋ ਦੇਖਦੇ ਆ ਕੀ ਜਿਹੜਾ ਅੱਗੇ ਬਣਦਾ ਆ। ਪਰ ਜੇ ਗਲੋਬਲ ਓਵਰਆਲ ਦੇਖੋ, ਗਲੋਬਲ ਇਕਨੋਮੀ ਦੇ ਉੱਤੇ ਵੀ ਜਿਹੜਾ ਅਸਰ ਤਾਂ ਆਪਾਂ ਦੇਖ ਰਹੇ ਹਾਂ, ਇੱਥੇ ਦੀ ਇਕਨੋਮੀ ਤੇ ਕਿਹੜਾ ਅਸਰ ਨਹੀਂ ਜਿਹੜਾ ਉਹ ਪਿਆ। ਸੋ ਇਸੇ ਲਈ ਜਿਹੜੀ ਈਰਾਨ ਵਾਰ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਨੂੰ ਚਿੰਤਾ ਜਿਹੜੀ ਉਹ ਹੈਗੀ ਆ ਵੀ ਅਗਲੇ ਸਮੇਂ ਦੇ ਵਿੱਚ ਬਣਨ ਕੀ ਜਾ ਰਿਹਾ ਹੈ। ਹੁਣ ਤੇਲ ਦੀਆਂ ਕੀਮਤਾਂ, ਅਮਰੀਕਾ ਦੇ ਕਰੂਡ ਆਇਲ ਦੀ ਕੀਮਤ ਵੀ ਇੱਕ ਵਾਰੀ ਫੇਰ $100 ਤੋਂ ਪਾਰ ਜਿਹੜੀ ਆ ਉਹ ਪਹੁੰਚ ਚੁੱਕੀ ਆ। ਬ੍ਰੈਂਟ ਵਾਲਾ ਤਾਂ ਹੁਣ ਕਈ ਦਿਨਾਂ ਤੋਂ 100 ਦੇ ਉੱਤੇ ਜਿਹੜਾ ਉਹ ਚੱਲ ਰਿਹਾ, 106, 107 ਦੇ ਉੱਤੇ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਉਹ ਪਹੁੰਚਿਆ ਹੋਇਆ ਹੈਗਾ ਆ। ਸੋ ਸਾਡੇ ਖੁਦ ਦੇ ਮੁਲਕ ਅਮਰੀਕਾ ਦੀ ਜੇ ਹਾਲਤ ਵੀ ਦੱਸਦੀ ਜਾਈਏ, ਬਹੁਤ ਚੰਗੀ ਨਹੀਂ ਜਾ ਰਹੀ ਹੈਗੀ। ਯੂਐਸ ਦੇ ਵਿੱਚ ਸੀਵੀਐਸ ਰਿਪੋਰਟ ਕਰ ਰਿਹਾ, ਹੋਲਸੇਲ ਦੀਆਂ ਪ੍ਰਾਈਸਸ 6% ਚੜੀਆਂ ਹੈਗੀਆਂ ਜੀਅਰ ਔਨ ਜੀਅਰ ਅਪ੍ਰੈਲ ਮਹੀਨੇ ਦੇ ਵਿੱਚ। ਇਹ ਹਾਈਐਸਟ ਆ 2022 ਤੋਂ ਬਾਅਦ। ਇਹ ਸਾਰਾ ਕੁਝ ਈਰਾਨ ਜੰਗ ਦੇ ਕਾਰਨ ਹੋਇਆ। ਪ੍ਰੋਡਿਊਸਰ ਪ੍ਰਾਈਸ ਇੰਡੈਕਸ ਜਿਹੜਾ ਪੀਪੀਆਈ ਹੁੰਦਾ ਆ, 6% ਪਿਛਲੇ 12 ਮਹੀਨਿਆਂ ਦੇ ਵਿੱਚ ਚੜਿਆ ਹੈਗਾ। ਬਿਊਰੋ ਆਫ ਲੇਬਰ ਸਟੈਟਿਕਸ ਦੇ ਮੁਤਾਬਕ ਹਾਈਐਸਟ ਲੈਵਲ ਆ ਸਿੰਸ ਦਸੰਬਰ 2022। ਤੇ ਮੰਥ ਔਨ ਮੰਥ ਪ੍ਰਾਈਸਸ 1.4% ਆਲਰੇਡੀ ਚੜ ਗਈਆਂ। ਇਹ ਵੀ ਮਾਰਚ 2022 ਤੋਂ ਬਾਅਦ ਇੰਨਾ ਜ਼ਿਆਦਾ ਉੱਪਰ ਗਈਆਂ ਹੈਗੀਆਂ। ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਇਸ ਵੇਲੇ ਇਨਫਲੇਸ਼ਨ ਦੇ ਨਾਲ ਫਾਈਟ ਕਰ ਰਹੀ ਹੈਗੀ ਆ। ਪੈਂਡੇਮਿਕ ਵੇਲੇ ਜਦੋਂ ਕੋਵਿਡ ਹੋਇਆ ਸੀ ਉਸ ਟਾਈਮ ਤੇ ਇਹ ਹੋਈ ਸੀਗੀ।
ਤੇ ਹੁਣ ਫਿਰ ਉਹ ਤੋਂ ਬਾਅਦ ਫਿਰ ਟੈਰਿਫਸ ਨੂੰ ਲੈ ਲਓ, ਟੈਰਿਫਸ ਦੇ ਬਾਅਦ ਫਿਰ ਇਜ਼ਰਾਈਲ ਤੇ ਯੂਐਸ ਤੇ ਈਰਾਨ ਦੀ ਜੰਗ। ਸੋ ਈਰਾਨ ਨੇ ਰਿਟੈਲੀਏਸ਼ਨ ਕਰਨਾ ਯੂਐਸ ਤੇ ਇਜ਼ਰਾਈਲ ਦੀਆਂ ਫੌਜਾਂ ਨੂੰ ਮਿਡਲ ਈਸਟ ਦੇ ਵਿੱਚ। ਤੇ ਇਹ ਸਾਰਾ ਕੁਝ ਉਧਰੋਂ ਸਟੇਟ ਆਫ ਹਾਰਮੋਜ਼ ਜਿਹੜਾ ਜਿੱਥੋਂ ਬੰਦ ਇੰਨਾ ਤੇਲ ਦੁਨੀਆ ਦਾ ਨਿਕਲਦਾ, 5th ਗਲੋਬਲ ਜਿਹੜੀ ਇਕਨੋਮੀ ਦੇ એનર્ਜੀ ਉੱਤੇ ਹਰਜੋਤ ਸਪਲਾਈ ਸਿੰਘ ਆ। ਜੀ ਅਸਰ ਹੀ ਉਹ ਸਟੇਟ ਆਫ ਹਾਰਮੂਜ਼ ਕਰਕੇ ਪਿਆ। ਜੇ ਤਾਂ ਉਹ ਬੰਦ ਨਾ ਹੁੰਦਾ ਫਿਰ ਤਾਂ ਤੁਰਿਆ ਹੀ ਰਹਿਣਾ ਸੀ ਕੰਮ। ਸੋ ਜਿਹੜਾ 40% ਅਪ੍ਰੈਲ ਦੇ ਵਿੱਚ ਕਹਿੰਦੇ ਵੀ ਐਡਵਾਂਸ ਹੋਇਆ ਪ੍ਰਾਈਸਿਸ ਫॉर ਫਾਈਨਲ ਡਿਮਾਂਡ ਗੁੱਡਸ, ਉਹਦੇ ਚੋਂ 15.6% ਤਾਂ ਗੈਸੋਲੀਨ ਇੰਡੈਕਸ ਕਰਕੇ ਹੀ ਹੋਇਆ ਹੈਗਾ। ਸੋ ਇਹ ਇੱਕ ਵੱਡਾ ਇਸ ਟਾਈਮ ਦੇ ਉੱਤੇ ਇਸ਼ੂ ਬਣਿਆ ਹੋਇਆ ਹੈਗਾ ਆ। ਤੇ ਚਾਈਨਾ ਕਹਿੰਦੇ ਵੀ ਪਾਕਿਸਤਾਨ ਨੂੰ ਪੁਸ਼ ਕਰ ਰਿਹਾ ਹੈਗਾ ਵੀ ਜਿਹੜੀ ਯੂਐਸ ਇਰਾਨ ਪੀਸ ਦੇ ਵਿੱਚ ਡੀਲ ਬਣਾਓ। ਪਰ ਪਾਕਿਸਤਾਨ ਵਾਲੇ ਜਿੱਦਾਂ ਪਤਾ ਹੀ ਆ ਵੀ ਹਰ ਵੇਲੇ ਦੁਵੱਲੇ ਚੱਲਦੇ ਹੀ ਹੁੰਦੇ ਆ, ਜਿੱਦਾਂ ਇੰਡੀਆ ਪਾਕਿਸਤਾਨ ਵਾਲੇ। ਸੋ ਉਹ ਹੁਣ ਕਾਫੀ ਜਿਹੜਾ ਉਹਨਾਂ ਦਾ ਜਲੂਸ ਨਿਕਲ ਰਿਹਾ ਆ। ਜ਼ੈਲਮੀ ਖਾਲਿਜ਼ਾਦ ਜਿਹੜੇ ਇੱਕ ਸਾਬਕਾ ਯੂਐਸ ਦੇ ਇਨਵੋਇਸ ਸੀਗੇ ਅਫਗਾਨਿਸਤਾਨ ਨੂੰ, ਉਹਨਾਂ ਨੇ ਇਹ ਕਿਹਾ ਵੀ ਪਾਕਿਸਤਾਨ ਇੱਕ ਪਾਸੇ ਤਾਂ ਤੁਹਾਡੀ ਜਿਹੜੀ ਪੀਸ ਟਾਕ ਦੀ ਗੱਲਬਾਤ ਕਰ ਰਿਹਾ ਹੈਗਾ, ਦੂਸਰੇ ਪਾਸੇ ਈਰਾਨ ਵਾਲਿਆਂ ਦੇ ਜਿਹੜੇ ਜਹਾਜ਼ ਆ ਉਹ ਉੱਥੇ ਉਹਨਾਂ ਨੇ ਰੱਖੇ ਹੋਏ ਆ ਤਾਂ ਕਿ ਅਮਰੀਕਾ ਵਾਲੇ ਉਹ ਜਹਾਜ਼ ਨੂੰ ਤਬਾਹੀ ਨਾ ਕਰ ਦੇਣ। ਉਹ ਕਹਿੰਦੇ ਵੀ 40 ਸਾਲਾਂ ਦਾ ਪਾਕਿਸਤਾਨ ਤੇ ਯੂਐਸ ਦੇ ਰਿਲੇਸ਼ਨ ਦਾ ਰੈਕਡ ਇਹੀ ਆ ਵੀ ਉਹ ਸਾਡੀ ਹੈਲਪ ਵੀ ਲੈਂਦੇ ਆ ਤੇ ਸਾਡੇ ਜਿਹੜੇ ਦੁਸ਼ਮਣ ਆ ਉਹਨਾਂ ਨੂੰ ਸਾਂਭਦੇ ਵੀ ਰਹਿੰਦੇ ਆ। ਇਹੀ ਕੁਝ ਕਹਿੰਦੇ ਵੀ ਅਫਗਾਨਿਸਤਾਨ ਦੇ ਵਿੱਚ ਵਾਪਰਿਆ 9/11 ਤੋਂ ਬਾਅਦ। ਤੇ ਇੱਕ ਪਾਸੇ ਅਮਰੀਕਾ ਤੋਂ ਸਪੋਰਟ ਵੀ ਲੈ ਰਿਹਾ ਸੀ, ਦੂਜੇ ਪਾਸੇ ਕਹਿੰਦੇ ਭਈ ਬਿਨ ਲਾਦਨ ਨੂੰ ਆਪਣੇ ਜਿਹੜੇ ਮਿਲਟਰੀ ਦੇ ਬੇਸਿਸ ਆ ਉਹਦੇ ਉਹਨਾਂ ਨੇ ਲਾਗੇ ਬਿਲਕੁਲ ਲਾਗੇ ਰੱਖਿਆ ਹੋਇਆ ਸੀ। ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਲਾਦਨ ਉੱਥੇ ਰਹਿ ਜੀ। ਰਿਹਾ ਆ। ਸੋ ਸੋ ਇਹ ਪਾਕਿਸਤਾਨ ਵੀ ਕਾਫੀ ਜ਼ਿਆਦਾ ਐਕਸਪੋਜ਼ ਹੋ ਰਿਹਾ ਇਸ ਚੱਕਰ ਦੇ ਵਿੱਚ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਤੇ ਲਿੰਡਸੀ ਗ੍ਰਾਹਮ ਦੀਆਂ ਨਜ਼ਰਾਂ 'ਚ ਆ ਚੁੱਕਿਆ ਤੇ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਸਾਨੂੰ ਅਚੰਭਾ ਵੀ ਨਹੀਂ ਹੋਊਗਾ ਕਿਉਂਕਿ ਇਹ ਪਹਿਲਾਂ ਵੀ ਇਦਾਂ ਦੇ ਹੀ ਇਹਨਾਂ ਦੇ ਕਿਰਦਾਰ ਜਿਹੜੇ ਆ ਉਹ ਉਸ ਤਰੀਕੇ ਦੇ ਨਾਲ ਰਹੇ ਆ। ਸੋ ਇਹ ਜਿਹੜੀਆਂ ਏਸ਼ੀਅਨ ਮੁਲਕ ਨੇ ਉਹਨਾਂ ਦੇ ਵਿੱਚ ਇਹ ਪਤਾ ਨਹੀਂ ਰਵਾਇਤ ਆ ਜਾਂ ਕੀ ਜਿਹੜੀਆਂ ਇਹ ਗੱਲਾਂ ਆ ਵੀ ਉਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਕਰ ਜਾਂਦੇ ਆ। ਸੋ ਦੋਨੋਂ ਪਾਸੋਂ ਦੋ ਬੇੜੀਆਂ 'ਚ ਸਵਾਰ ਵਾਲਾ ਬੰਦਾ ਪਾਰ ਨਹੀਂ ਹੁੰਦਾ। ਸੋ ਦੇਖੋ ਕੀ ਜਿਹੜਾ ਉਹ ਬਣਦਾ ਇਸ ਦੇ ਵਿੱਚ ਹੈਗਾ ਆ।